ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਮਾਰਚ 2024 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਲੂਕਾ। ਵੇਖੋ, ਮੈਂ ਤੁਹਾਨੂੰ ਇਖਤਿਆਰ ਦਿੱਤਾ ਹੈ ਭਈ ਸੱਪਾਂ ਤੇ ਬਿੱਛੂਆਂ ਨੂੰ ਕੁਚਲੋ ਤੇ ਵੈਰੀ ਦੀ ਸਾਰੀ ਤਾਕਤ ਉੱਤੇ ਗਾਲਬ ਆਓ, ਤੇ ਤੁਹਾਨੂੰ ਬਿਲਕੁਲ ਕਿਸੇ ਸ਼ੈ ਤੋਂ ਨੁਕਸਾਨ ਨਾ ਅਪੜੇਗਾ। ਮਸੀਹ ਯਸੂ। ਜਵਾਬੀ ਪੜ੍ਹਾਈ। ਸਲਾਤੀਨ, ਜ਼ਬੂਰ, ਯਸਾਇਆ। ਐ ਖੁਦਾਵੰਦ ਇਸਰਾਈਲ ਦੇ ਰੱਬ, ਤੇਰੇ ਵਰਗਾ ਨਾ ਤੇ ਉੱਤੇ ਅਸਮਾਨ ਵਿੱਚ ਨਾ ਹੇਠਾਂ ਧਰਤੀ ਉੱਤੇ ਕੋਈ ਹੋਰ ਰੱਬ ਏ। ਜੇ ਦੇਸ ਵਿੱਚ ਕਾਲ ਹੋਵੇ, ਜੇ ਵਬਾ ਹੋਵੇ, ਜੇ ਸਮੂਮ ਦੀ ਹਵਾ ਜਾਂ ਗੇਰੋਟੀ ਜਾਂ ਟਿੱਡੀ ਜਾਂ ਕੁੰਮਾ ਹੋਵੇ, ਜੇ ਉਹਨਾਂ ਦੇ ਵੈਰੀ ਉਹਨਾਂ ਦੇ ਸ਼ਹਿਰਾਂ ਦੇ ਦੇਸ ਵਿੱਚ ਉਹਨਾਂ ਨੂੰ ਘੇਰ ਲੈਣ, ਯਾਨੀ ਜਿਵੇਂ ਦੀ ਵੀ ਬਲਾ, ਜਿਵੇਂ ਦਾ ਵੀ ਰੋਗ ਹੋਵੇ, ਖੁਦਾਵੰਦ ਸਾਡਾ ਰੱਬ ਸਾਡੇ ਨਾਲ ਏ, ਜਿਹਦੇ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਜਾਣ ਲੈਣ ਭਈ ਖੁਦਾਵੰਦ ਹੀ ਰੱਬ ਏ ਤੇ ਉਹਦੇ ਇਲਾਵਾ ਕੋਈ ਹੋਰ ਨਹੀਂ। ਜਿਸ ਵੇਲੇ ਮੈਨੂੰ ਡਰ ਲੱਗੇਗਾ, ਮੈਂ ਤੇਰੇ ਉੱਤੇ ਭਰੋਸਾ ਕਰਾਂਗਾ। ਮੈਂ ਡਰਨ ਵਾਲਾ ਨਹੀਂ, ਬਸ਼ਰ ਮੇਰਾ ਕੀ ਕਰ ਸਕਦਾ ਏ। ਮੇਰਾ ਭਰੋਸਾ ਰੱਬ ਉੱਤੇ ਹੈ, ਮੈਂ ਡਰਨ ਵਾਲਾ ਨਹੀਂ। ਇਨਸਾਨ ਮੇਰਾ ਕੀ ਕਰ ਸਕਦਾ ਏ। ਤੇ ਖੁਦਾਵੰਦ ਦਾ ਜਲਾਲ ਆਸ਼ਕਾਰਾ ਹੋਵੇਗਾ ਤੇ ਸਾਰੇ ਇਨਸਾਨ ਉਹਨੂੰ ਵੇਖਣਗੇ, ਕਿਉਂ ਜੇ ਖੁਦਾਵੰਦ ਨੇ ਆਪਣੇ ਮੂੰਹੋਂ ਆਖਿਆ ਏ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦਸੀਆਂ। ਖੁਦਾਵੰਦ ਤੇਰਾ ਰੱਬ, ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ, ਤੂੰ ਉਹਨਾਂ ਦੇ ਅੱਗੇ ਸਜਦਾ ਨਾ ਕਰੀ ਤੇ ਨਾ ਉਹਨਾਂ ਦੀ ਇਬਾਦਤ ਕਰੀ। ਖਰੂਜ। ਤੂੰ ਝੂਠੀ ਗੱਲ ਨਾ ਫੈਲਾਵੀਂ ਤੇ ਝੂਠਾ ਗਵਾਹ ਹੋਣ ਲਈ ਸ਼ਰੀਰਾਂ ਦਾ ਸਾਥ ਨਾ ਦੇਵੀਂ। ਝੂਠੇ ਮਾਮਲੇ ਤੋਂ ਦੂਰ ਰਵੀਂ ਤੇ ਦੂਜੇ ਮਾਬੂਦਾਂ ਦਾ ਨਾਂ ਵੀ ਨਹੀਂ ਲੈਣਾ, ਬਲਕਿ ਉਹ ਤੇਰੇ ਮੂੰਹ ਕਦੀ ਵੀ ਸੁਣਾਈ ਨਾ ਦੇਣ। ਇਸ ਲਈ ਵੀ ਮੇਰਾ ਫਰਿਸ਼ਤਾ ਤੇਰੇ ਅੱਗੇ ਅੱਗੇ ਟੁਰੇਗਾ। ਤੂੰ ਉਹਨਾਂ ਦੇ ਮਾਬੂਦਾਂ ਨੂੰ ਸਜਦਾ ਨਾ ਕਰੀ, ਨਾ ਉਹਨਾਂ ਦੀ ਇਬਾਦਤ ਕਰੀ, ਨਾ ਉਹਨਾਂ ਵਰਗੇ ਕੰਮ ਕਰੀ, ਬਲਕਿ ਉਹਨਾਂ ਨੂੰ ਪੁੱਠਿਆਂ ਕਰ ਦੇਵੀਂ ਤੇ ਉਹਨਾਂ ਦੇ ਸਤੂਨਾਂ ਨੂੰ ਟੋਟੇ ਟੋਟੇ ਕਰ ਦੇਵੀਂ। ਤੇ ਤੂੰ ਖੁਦਾਵੰਦ ਆਪਣੇ ਰੱਬ ਦੀ ਇਬਾਦਤ ਕਰੀ, ਤਦ ਉਹ ਤੇਰੀ ਰੋਟੀ ਤੇ ਪਾਣੀ ਉੱਤੇ ਬਰਕਤ ਦੇਵੇਗਾ ਤੇ ਮੈਂ ਤੇਰੇ ਵਿੱਚੋਂ ਬਿਮਾਰੀ ਨੂੰ ਦੂਰ ਕਰ ਦੇਵਾਂਗਾ। ਪੈਦਾਇਸ਼। ਤੇ ਯਕੂਬ ਨੇ ਵੀ ਆਪਣੀ ਰਾਹ ਲਈ ਤੇ ਰੱਬ ਦੇ ਫਰਿਸ਼ਤੇ ਉਹਨੂੰ ਮਿਲੇ, ਤੇ ਯਕੂਬ ਨੇ ਆਪਣੇ ਅੱਗੇ ਅੱਗੇ ਕਾਸਦਾ ਨੂੰ ਅਦੂਮ ਦੇ ਮੁਲਕ ਵਿੱਚ, ਜਿਹੜਾ ਸ਼ਾਇਰ ਦੀ ਧਰਤੀ ਉੱਤੇ ਹੈ, ਆਪਣੇ ਭਰਾ ਈਸਾਊ ਦੇ ਕੋਲ ਘੱਲਿਆ। ਇਸ ਲਈ ਕਾਸਦ ਯਕੂਬ ਦੇ ਕੋਲ ਪਰਤ ਕੇ ਆਏ ਤੇ ਆਖਣ ਲੱਗੇ ਭਈ ਅਸੀਂ ਤੇਰੇ ਭਰਾ ਈਸਾਊ ਦੇ ਕੋਲ ਗਏ ਸੀ, ਉਹ 400 ਬੰਦਿਆਂ ਨੂੰ ਨਾਲ ਲੈ ਕੇ ਤੈਨੂੰ ਮਿਲਣ ਨੂੰ ਆ ਰਿਹਾ ਹੈ। ਫਿਰ ਯਕੂਬ ਬਹੁਤ ਡਰ ਗਿਆ ਤੇ ਪਰੇਸ਼ਾਨ ਹੋਇਆ, ਤੇ ਯਕੂਬ ਨੇ ਆਖਿਆ, ਐ ਮੇਰੇ ਪਿਓ ਇਬਰਾਹਿਮ ਦੇ ਰੱਬ, ਮੈਂ ਤੇਰੀਆਂ ਸਾਰੀਆਂ ਰਹਿਮਤਾਂ ਤੇ ਵਫਾਦਾਰੀ ਦੇ ਮੁਕਾਬਲੇ ਵਿੱਚ ਜਿਹੜੀਆਂ ਤੂੰ ਆਪਣੇ ਬੰਦੇ ਦੇ ਨਾਲ ਕੀਤੀਆਂ ਨੇ, ਬਿਲਕੁਲ ਹੀ ਚਵਾਂ। ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਮੈਨੂੰ ਮੇਰੇ ਭਰਾ ਈਸਾਊ ਦੇ ਹੱਥੋਂ ਬਚਾ ਲੈ, ਕਿਉਂ ਜੇ ਮੈਂ ਉਹਦੇ ਤੋਂ ਡਰਦਾ ਵਾਂ ਭਈ ਕਿਤੇ ਉਹ ਆ ਕੇ ਮੈਨੂੰ ਤੇ ਬੱਚਿਆਂ ਨੂੰ ਮਾਂ ਸਣੇ ਮਾਰ ਨਾ ਦੇਵੇ। ਤੇ ਯਕੂਬ ਕੱਲਾ ਰਹਿ ਗਿਆ, ਤੇ ਪੋਹ ਫਟਣ ਦੇ ਵੇਲੇ ਤੀਕਰ ਇੱਕ ਬੰਦਾ ਉੱਥੇ ਉਹਦੇ ਨਾਲ ਕੁਸ਼ਤੀ ਲੜਦਾ ਰਿਹਾ। ਉਹਨੇ ਵੇਖਿਆ ਭਈ ਉਹ ਉਹਦੇ ਉੱਤੇ ਗਾਲਬ ਨਹੀਂ ਹੁੰਦਾ, ਤੇ ਉਹਦੀ ਰਾਨ ਨੂੰ ਅੰਦਰੋਂ ਛੂਹਿਆ, ਤੇ ਯਕੂਬ ਦੀ ਰਾਨ ਦੀ ਨਸ ਉਹਦੇ ਨਾਲ ਕੁਸ਼ਤੀ ਕਰਨ ਨਾਲ ਚੜ ਗਈ। ਤੇ ਉਹਨੇ ਆਖਿਆ, ਮੈਨੂੰ ਜਾਣ ਦੇ, ਕਿਉਂ ਜੇ ਪੋਹ ਫਟ ਚਲੀ। ਯਕੂਬ ਨੇ ਆਖਿਆ ਭਈ ਜਦ ਤੀਕਰ ਤੂੰ ਮੈਨੂੰ ਬਰਕਤ ਨਾ ਦੇਵੇਂ, ਮੈਂ ਤੈਨੂੰ ਜਾਣ ਨਹੀਂ ਦੇਵਾਂਗਾ। ਉਹਨੇ ਆਖਿਆ ਭਈ ਤੇਰਾ ਨਾਂ ਅੱਗੇ ਤੋਂ ਯਕੂਬ ਨਹੀਂ ਬਲਕਿ ਇਸਰਾਈਲ ਹੋਵੇਗਾ, ਕਿਉਂ ਜੇ ਤੂੰ ਰੱਬ ਤੇ ਬੰਦਿਆਂ ਦੇ ਨਾਲ ਜ਼ੋਰ ਅਜ਼ਮਾਈ ਕੀਤੀ ਤੇ ਗਾਲਬ ਹੋਇਆ। ਫਿਰ ਯਕੂਬ ਨੇ ਉਹਨੂੰ ਆਖਿਆ ਭਈ ਮੈਂ ਤੇਰੀ ਮਿੰਨਤ ਕਰਦਾ ਵਾਂ, ਤੂੰ ਮੈਨੂੰ ਆਪਣਾ ਨਾਂ ਦੱਸ ਦੇ। ਉਹਨੇ ਆਖਿਆ ਭਈ ਤੂੰ ਮੇਰਾ ਨਾਂ ਕਿਉਂ ਪੁੱਛਦਾ ਏ। ਤੇ ਉਹਨੇ ਉਹਨੂੰ ਉੱਥੇ ਬਰਕਤ ਦਿੱਤੀ।
ਤੇ ਯਾਕੂਬ ਨੇ ਉਸ ਥਾਂ ਦਾ ਨਾਂ ਫਨੀਏਲ ਰੱਖਿਆ ਤੇ ਆਖਿਆ ਭਈ ਮੈਂ ਰੱਬ ਨੂੰ ਰੂਬਰੂ ਵੇਖਿਆ ਤੇ ਫਿਰ ਵੀ ਮੇਰੀ ਜਾਨ ਬਚੀ ਰਹੀ। ਜ਼ਬੂਰ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹ ਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ, ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਤਵੱਕਲ ਏ। ਕਿਉਂ ਜੇ ਉਹ ਤੈਨੂੰ ਸਿਆਤ ਦੇ ਫੰਦੇ ਤੇ ਮੋਹਲਕ ਵਬਾ ਤੋਂ ਛੁਡਾਏਗਾ, ਉਹ ਤੈਨੂੰ ਆਪਣੇ ਪਰਾਂ ਵਿੱਚ ਲੁਕੋ ਲਵੇਗਾ ਤੇ ਤੈਨੂੰ ਉਹਦੀਆਂ ਬਾਹਾਂ ਹੇਠਾਂ ਪਨਾਹ ਮਿਲੇਗੀ। ਉਹਦੀ ਸੱਚਾਈ ਢਾਲ ਤੇ ਸਿਪਰ ਨੇ। ਤੂੰ ਨਾ ਰਾਤ ਨੂੰ ਹੈਬਤ ਤੋਂ ਡਰੇਗਾ ਤੇ ਨਾ ਦਿਨ ਨੂੰ ਉੜਨ ਵਾਲੇ ਤੀਰ ਤੋਂ, ਨਾ ਉਸ ਵਬਾ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਏ, ਨਾ ਉਸ ਹਲਾਕਤ ਤੋਂ ਜਿਹੜੀ ਦੁਪਹਿਰ ਨੂੰ ਵੈਰਾਨ ਕਰਦੀ ਏ। ਪਰ ਤੂੰ ਐ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਕੋਲ ਨਾ ਅਪੜੇਗੀ। ਮੱਤੀ। ਤੇ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਵੇਖਿਆ। ਉਹਨੇ ਉਹਦਾ ਹੱਥ ਛੂਹਿਆ ਤੇ ਤਪ ਉਹਦੇ ਉੱਤੋਂ ਉਤਰ ਗਈ ਤੇ ਉਹ ਉੱਠ ਕੇ ਖਲੋ ਗਈ ਤੇ ਉਹਦੀ ਸੇਵਾ ਕਰਨ ਲੱਗੀ। ਜਦੋਂ ਸ਼ਾਮ ਹੋਈ ਤੇ ਉਹਦੇ ਕੋਲ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਵਿੱਚ ਬਦਰੂਹਾਂ ਸੀ। ਉਹਨੇ ਰੂਹਾਂ ਨੂੰ ਜ਼ੁਬਾਨ ਨਾਲ ਹੀ ਆਖ ਕੇ ਕੱਢ ਦਿੱਤਾ ਤੇ ਸਾਰੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ। ਮੱਤੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਵੀ ਉਹਨਾਂ ਨੂੰ ਕੱਢਣ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹ ਮੁਨਾਦੀ ਕਰਨ, ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਣਾ, ਕੂੜੀਆਂ ਨੂੰ ਪਾਕ ਕਰਨਾ, ਬਦਰੂਹਾਂ ਨੂੰ ਕੱਢਣਾ। ਕਿਉਂ ਜੇ ਬੋਲਣ ਵਾਲੇ ਤੁਸੀਂ ਨਹੀਂ ਬਲਕਿ ਤੁਹਾਡੇ ਪਿਓ ਦਾ ਰੂਹ ਏ ਜਿਹੜਾ ਤੁਹਾਡੇ ਅੰਦਰ ਬੋਲਦਾ ਹੈ। ਅਬਰਾਨੀਓ। ਕਿਉਂ ਜੇ ਰੱਬ ਦਾ ਕਲਾਮ ਜਿਉਂਦਾ ਤੇ ਅਸਰ ਵਾਲਾ ਤੇ ਹਰ ਇੱਕ ਦੋ ਧਾਰੀ ਤਲਵਾਰ ਤੋਂ ਬਹੁਤਾ ਤੇਜ਼ ਏ ਤੇ ਜਿੰਦ ਤੇ ਰੂਹ ਤੇ ਬੰਦ-ਬੰਦ ਤੇ ਗੁੱਦੇ-ਗੁੱਦੇ ਨੂੰ ਵੱਖ ਕਰਕੇ ਲੰਘ ਜਾਂਦਾ ਏ ਤੇ ਦਿਲ ਦੇ ਖਿਆਲਾਂ ਤੇ ਇਰਾਦਿਆਂ ਨੂੰ ਜਾਣਦਾ ਏ ਤੇ ਉਹਦੇ ਤੋਂ ਮਖਲੂਕ ਦੀ ਕੋਈ ਸ਼ੈ ਲੁਕੀ ਨਹੀਂ, ਬਲਕਿ ਜਿਹਦੇ ਨਾਲ ਸਾਨੂੰ ਕੰਮ ਏ, ਉਹਦੀਆਂ ਨਜ਼ਰਾਂ ਵਿੱਚ ਸਾਰੀਆਂ ਸ਼ੈਵਾਂ ਖੁੱਲੀਆਂ ਤੇ ਬੇਪਰਦਾ ਨੇ। ਇਸ ਲਈ ਜਦ ਸਾਡਾ ਅਜਿਹਾ ਵੱਡਾ ਸਰਦਾਰ ਕਾਇਨ ਏ ਜਿਹੜਾ ਅਸਮਾਨਾਂ ਵਿੱਚੋਂ ਲੰਘ ਗਿਆ, ਯਾਨੀ ਰੱਬ ਦਾ ਪੁੱਤਰ ਯਿਸੂ, ਤੇ ਆਓ ਅਸੀਂ ਆਪਣੇ ਇਕਰਾਰ ਵਿੱਚ ਕਾਇਮ ਰਹੀਏ। ਕਿਉਂ ਜੇ ਸਾਡਾ ਅਜਿਹਾ ਸਰਦਾਰ ਕਾਹਨ ਨਹੀਂ ਏ ਜਿਹੜਾ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਹਮਦਰਦ ਨਾ ਹੋ ਸਕੇ, ਬਲਕਿ ਉਹ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗਰ ਅਜ਼ਮਾਇਆ ਗਿਆ ਤੇ ਫਿਰ ਵੀ ਬੇਐਬ ਰਿਹਾ। ਇਸ ਲਈ ਆਓ ਅਸੀਂ ਫਜ਼ਲ ਦੇ ਤਖਤ ਦੇ ਕੋਲ ਦਲੇਰੀ ਨਾਲ ਜਾਈਏ ਤਾਂ ਜੋ ਸਾਡੇ ਉੱਤੇ ਰਹਿਮ ਹੋਵੇ, ਤਾਂ ਜੋ ਉਹ ਫਜ਼ਲ ਹਾਸਲ ਕਰੀਏ ਜਿਹੜਾ ਲੋੜ ਦੇ ਵੇਲੇ ਸਾਡੀ ਮਦਦ ਕਰੇ। ਲੂਕਾ। ਐ ਸਾਡੇ ਬਾਪ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ ਧਰਤੀ ਉੱਤੇ ਵੀ ਹੋਵੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਏ। ਕਾਦਰ ਮੁਲਕ ਵਿੱਚ ਸਾਰੀ ਤਾਕਤ ਏ ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਏ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਭਈ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਏ। ਉਹਨੇ ਇਹਨਾਂ ਨੂੰ ਬੇਇਖਤਿਆਰ ਸਾਬਤ ਕੀਤਾ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਹੈ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮਾਨੁਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਏ ਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਏ, ਜਿਵੇਂ ਮਾਜ਼ੀ ਵਿੱਚ ਇਹਦਾ ਵਾਅਦਾ ਕੀਤਾ ਗਿਆ ਸੀ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਸੀ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ। ਕੀ ਤੁਸੀਂ ਇਸ ਜ਼ਿੰਦਾ ਈਮਾਨ ਵਿੱਚ ਰਹਿੰਦੇ ਹੋ ਵੀ ਇੱਥੇ ਸਿਵਾਏ ਇੱਕ ਰੱਬ ਦੇ ਕੋਈ ਹੋਰ ਨਹੀਂ ਹੋ ਸਕਦਾ ਤੇ ਉਹਦੇ ਹੁਕਮਾਂ ਉੱਤੇ ਅਮਲ ਕਰ ਰਹੇ ਹੋ?
ਜਦੋਂ ਤੀਕਰ ਇਹ ਸਬਕ ਨਹੀਂ ਸਿੱਖ ਲਿਆ ਜਾਂਦਾ ਵੀ ਰੱਬ ਹੀ ਇਨਸਾਨ ਉੱਤੇ ਹਕੂਮਤ ਕਰਨ ਵਾਲੀ ਇਕੱਲੀ ਸਿਆਣੇ ਫਾਨੀ ਅਕੀਦਾ ਖੌਫਜ਼ਦਾ ਹੀ ਰਹੇਗਾ। ਯਾਕੂਬ ਕੱਲਾ ਸੀ, ਗਲਤੀ ਦੇ ਨਾਲ ਲੜਾਈ ਲੜ ਰਿਹਾ ਸੀ। ਹਯਾਤੀ ਮਵਾਦ ਤੇ ਜ਼ਹਾਨਤ ਦੇ ਮਾਦੀ ਫਹਿਮ ਦੇ ਨਾਲ ਘੋਲ ਕਰਦਿਆਂ ਹੋਏ ਮਾਦੇ ਵਿੱਚ ਮੌਜੂਦ ਰਹਿ ਕੇ ਇਹਦੀਆਂ ਝੂਠੀਆਂ ਖੁਸ਼ੀਆਂ ਤੇ ਦੁੱਖਾਂ ਦੇ ਨਾਲ ਸੀ। ਜਦ ਇੱਕ ਫਰਿਸ਼ਤਾ ਸੱਚਾਈ ਤੇ ਪਿਆਰ ਵੱਲੋਂ ਆਉਣ ਵਾਲਾ ਇੱਕ ਸੁਨੇਹਾ ਉਹਦੇ ਉੱਤੇ ਜ਼ਾਹਿਰ ਹੋਇਆ ਤੇ ਉਹਦੀ ਨਸ ਉੱਤੇ ਜਾਂ ਉਹਦੀ ਗਲਤੀ ਦੀ ਤਾਕਤ ਉੱਤੇ ਮਾਰਿਆ, ਜਦ ਤੀਕਰ ਵੀ ਉਹਨੇ ਇਹਦੀ ਗੈਰ ਅਸਲੀਅਤ ਨਹੀਂ ਵੇਖੀ ਸੀ ਤੇ ਸੱਚਾਈ ਨੇ ਉੱਥੇ ਸਮਝਦਿਆਂ ਹੋਏ ਉਹਨੂੰ ਇਸ ਇਲਾਹੀ ਸਿਆਣ ਦੇ ਫਨੀਏਲ ਵਿੱਚ ਰੂਹਾਨੀ ਤਾਕਤ ਦਿੱਤੀ। ਫਿਰ ਫਰਿਸ਼ਤੇ ਨੇ ਆਖਿਆ, ਮੈਨੂੰ ਜਾਣ ਦੇ ਕਿਉਂ ਜੇ ਸਵੇਰ ਹੋਣ ਲੱਗੀ ਏ, ਯਾਨੀ ਸੱਚਾਈ ਦੇ ਪਿਆਰ ਦੀ ਲੋ ਤੇਰੇ ਉੱਤੇ ਚਮਕਦੀ ਏ। ਇੰਜ ਯਾਕੂਬ ਦੀ ਘੋਲ ਜ਼ਾਹਰ ਹੁੰਦੀ ਏ। ਉਹਨੇ ਮਾਦੀ ਗਲਤੀ ਉੱਤੇ ਰੂਹ ਤੇ ਰੂਹਾਨੀ ਕੂਵਤ ਦੀ ਸਮਝ ਦੇ ਨਾਲ ਫਤਹ ਪਾਈ। ਇਹਨੇ ਉਸ ਬੰਦੇ ਨੂੰ ਬਦਲ ਕੇ ਰੱਖ ਛੱਡਿਆ। ਇਨਸਾਨੀ ਅਕੀਦਾ ਸਮਝਦਾ ਏ ਭਈ ਇਹ ਮਾਦੇ ਦੇ ਬਾਰੇ ਸੋਚ ਨੂੰ ਬਿਆਨ ਕਰਦਾ ਏ, ਪਰ ਮਾਦਾ ਕੀ ਏ? ਕੀ ਇਹ ਸੋਚ ਤੋਂ ਪਹਿਲਾਂ ਵਜੂਦ ਰੱਖਦਾ ਸੀ? ਮਾਦਾ ਫਾਨੀ ਸਿਆਣ ਦੀ ਫਰਜ਼ ਕੀਤੀ ਹੋਈ ਤਾਕਤ ਨਾਲ ਬਣਿਆ ਹੁੰਦਾ ਏ, ਪਰ ਸਾਰੀ ਤਾਕਤ ਇਲਾਹੀ ਸਿਆਣ ਦੀ ਏ। ਜਦੋਂ ਜ਼ਾਹਰੀ ਤੌਰ ਤੇ ਮਾਦੀ ਵਜੂਦੀਅਤ ਦੀ ਹੱਦਾਂ ਦੇ ਨੇੜੇ ਮੌਤ ਦੀ ਵਾਦੀ ਦੇ ਪਰਛਾਵੇਂ ਹੇਠਾਂ ਪਹਿਲਾਂ ਤੋਂ ਖਲੋਤੇ ਹੋਏ ਮੈਂ ਇਲਾਹੀ ਸਾਇੰਸ ਵਿੱਚੋਂ ਇਹ ਸੱਚਾਈਆਂ ਸਿੱਖੀਆਂ ਨੇ ਭਈ ਸਾਰੇ ਸੱਚੇ ਬੰਦੇ ਰੱਬ ਯਾਨੀ ਇਲਾਹੀ ਸਿਆਣ ਵਿੱਚ ਨੇ, ਤੇ ਇਹ ਭਈ ਹਯਾਤੀ ਸੱਚਾਈ ਤੇ ਮੁਹੱਬਤ ਕਾਦਰ ਮੁਤਲਕ ਤੇ ਅਜ਼ਲੀ ਨੇ। ਭਈ ਸੱਚਾਈ ਦਾ ਮੁਖਾਲਫ ਜਿਹਨੂੰ ਗਲਤੀ, ਬਿਮਾਰੀ, ਮੌਤ ਆਖਿਆ ਜਾਂਦਾ ਏ, ਮਾਦੀ ਸੋਚ ਦੀ ਝੂਠੀ ਮਾਦੀ ਸਿਆਣ ਦੀ ਝੂਠੀ ਗਵਾਹੀ ਏ। ਭਈ ਇਸ ਝੂਠੀ ਸਿਆਣ ਵਿੱਚ ਈਮਾਨ ਦੇ ਲਿਹਾਜ਼ ਨਾਲ ਮਾਦੀ ਸੋਚ ਦੀ ਨਫਸੀ ਹਾਲਤ ਸ਼ਾਮਲ ਹੁੰਦੀ ਏ, ਜਿਹਨੂੰ ਨਾਮ ਨਿਹਾਦ ਸਿਆਣ ਮਾਦਾ ਆਖਦੀ ਏ। ਇਸ ਤਰ੍ਹਾਂ ਰੂਹ ਦੀ ਅਸਲੀ ਸਿਆਣ ਰੁਕ ਜਾਂਦੀ ਏ। ਆਪਣੀ ਅਸਲੀਅਤ ਤੇ ਫਿਤਰਤ ਦੇ ਬਾਰੇ ਗਲਤੀ ਕਰਦਿਆਂ ਹੋਏ ਇਨਸਾਨ ਆਪਣੇ ਆਪ ਨੂੰ ਮਾਦੇ ਤੇ ਰੂਹ ਦਾ ਮੁਰੱਕਬ ਮੰਨਦਾ ਏ। ਉਹਦਾ ਮੰਨਣਾ ਏ ਭਈ ਰੂਹ ਮਾਦੇ ਦੇ ਰਾਹੀਂ ਛੰਨੀ ਜਾਂਦੀ ਏ, ਇੱਕ ਅਸਾਬ ਉੱਤੇ ਹਾਵੀ ਹੁੰਦੀ ਏ, ਮਾਦੇ ਦੇ ਅਮਲ ਦੇ ਰਾਹੀਂ ਸਾਹਮਣੇ ਆਉਂਦੀ ਏ। ਜ਼ੇਨੀ, ਅਖਲਾਕੀ, ਰੂਹਾਨੀ ਹਾਂ ਲਾਮਤਨਾਹੀ ਸਿਆਣ ਦੀ ਸ਼ਕਲ ਵਿੱਚ ਗੈਰ ਜ਼ਹਾਨਤ ਦੇ ਹੇਠਾਂ ਹੁੰਦੀ ਏ। ਮਾਦੇ ਦੇ ਨਾਮ ਨਿਹਾਦ ਕਾਨੂੰਨ ਇਹਨਾਂ ਝੂਠੇ ਅਕੀਦਿਆਂ ਦੇ ਸਿਵਾ ਕੁਝ ਨਹੀਂ ਭਈ ਜ਼ਹਾਨਤ ਤੇ ਹਯਾਤੀ ਉੱਥੇ ਮੌਜੂਦ ਹੁੰਦੇ ਨੇ ਜਿੱਥੇ ਸਿਆਣ ਨਹੀਂ ਹੁੰਦੀ। ਇਹ ਝੂਠੇ ਅਕੀਦੇ ਸਾਰੇ ਪਾਪ ਤੇ ਬਿਮਾਰੀ ਦੀ ਹਾਸਲ ਕੀਤੀ ਹੋਈ ਵਜ੍ਹਾ ਨੇ। ਇਹਦੀ ਮੁਖਾਲਫ ਸੱਚਾਈ ਭਈ ਜ਼ਹਾਨਤ ਤੇ ਹਯਾਤੀ ਰੂਹਾਨੀ ਨੇ ਤੇ ਕਦੀ ਮਾਦੀ ਨਹੀਂ ਹੁੰਦੇ, ਪਾਪ, ਬਿਮਾਰੀ ਤੇ ਮੌਤ ਨੂੰ ਤਬਾਹ ਕਰ ਦਿੰਦੀ ਏ। ਰੂਹ ਦੀਆਂ ਹਿੱਸਾਂ ਪਿਆਰ ਵਿੱਚ ਵਸਦੀਆਂ ਨੇ ਤੇ ਉਹ ਸੱਚਾਈ ਤੇ ਹਯਾਤੀ ਨੂੰ ਜ਼ਾਹਰ ਕਰਦੀਆਂ ਨੇ। ਇਸ ਲਈ ਮਸੀਹਤ ਤੇ ਸਾਇੰਸ ਜਿਹੜੇ ਇਹਨੂੰ ਬਿਆਨ ਕਰਦੇ ਨੇ ਉਹ ਰੂਹਾਨੀ ਫਹਿਮ ਉੱਤੇ ਨਿਉ ਰੱਖਦੇ ਨੇ ਤੇ ਉਹ ਮਾਦੇ ਦੇ ਨਾਮ ਨਿਹਾਦ ਕਾਨੂੰਨਾਂ ਉੱਤੇ ਫੌਕੀਅਤ ਰੱਖਦੇ ਨੇ। ਯਿਸੂ ਨੇ ਇਸ ਜ਼ਬਰਦਸਤ ਅਸਲੀਅਤ ਨੂੰ ਜ਼ਾਹਰ ਕੀਤਾ, ਜਿਨ੍ਹਾਂ ਨੂੰ ਅਸੀਂ ਗਲਤੀ ਨਾਲ ਪੰਜ ਬਦਨੀ ਹਿੱਸਾਂ ਦਾ ਨਾਂ ਦਿੰਦੇ ਹਾਂ, ਜਦ ਉਹਨਾਂ ਨੂੰ ਗਲਤ ਰੁਖ ਦਿੱਤਾ ਜਾਂਦਾ ਏ ਤੇ ਉਹ ਬਸ ਫਾਨੀ ਸਿਆਣ ਦੇ ਦੱਸੇ ਹੋਏ ਅਕੀਦੇ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਪੱਕ ਕਰਦੇ ਨੇ ਭਈ ਹਯਾਤੀ ਮਵਾਦ ਤੇ ਜ਼ਹਾਨਤ ਰੂਹਾਨੀ ਦੀ ਬਜਾਏ ਮਾਦੀ ਨੇ। ਇਹ ਝੂਠੇ ਅਕੀਦੇ ਤੇ ਇਹਨਾਂ ਦੀ ਪੈਦਾਵਾਰ ਬਦਨ ਨੂੰ ਬਣਾਉਂਦੇ ਨੇ ਤੇ ਬਦਨ ਰੂਹ ਦੇ ਨਾਲ ਲੜਾਈ ਕਰਦਾ ਏ। ਜਦ ਰੂਹ ਦੀ ਤਾਬਕਾਰੀ ਮਾਦੇ ਦੀ ਜ਼ਹਾਨਤ ਦੇ ਪੂਰੇ ਅਕੀਦੇ ਨੂੰ ਹਮੇਸ਼ਾ ਲਈ ਤਬਾਹ ਕਰ ਦਿੰਦੀ ਏ ਤੇ ਇਹ ਝੂਠੇ ਅਕੀਦੇ ਗਾਇਬ ਹੋ ਜਾਣਗੇ। ਜਦੋਂ ਉਹ ਹਾਲਤ ਮੌਜੂਦ ਹੋਵੇ ਜਿਹਨੂੰ ਤੁਸੀਂ ਬਿਮਾਰੀ ਦੀ ਹੌਸਲਾ ਅਫਜ਼ਾਈ ਆਖਦੇ ਹੋ, ਭਾਵੇਂ ਇਹ ਹਵਾ, ਵਰਜ਼ਸ਼, ਮੌਰੂਸੀਅਤ, ਛੂਤ ਦੀ ਬਿਮਾਰੀ ਜਾਂ ਹਾਦਸਾ ਹੋਵੇ, ਤੇ ਕੁੱਲੀ ਦੇ ਤੌਰ ਤੇ ਆਪਣਾ ਫਰਜ਼ ਨਿਭਾਓ ਤੇ ਅਜਿਹੇ ਗੈਰ ਸਿਹਤ ਅਫਜ਼ਾ ਖਿਆਲਾਂ ਤੇ ਖਦਸ਼ਿਆਂ ਨੂੰ ਦੂਰ ਕਰ ਦਿਓ। ਫਾਨੀ ਸਿਆਣ ਵਿੱਚ ਬੇਜ਼ਾਰ ਕਰਨ ਵਾਲੀਆਂ ਗਲਤੀਆਂ ਨੂੰ ਖਾਰਜ ਕਰ ਦਿਓ ਤੇ ਤੁਹਾਡਾ ਬਦਨ ਉਹਨਾਂ ਨਾਲ ਤਕਲੀਫ ਨਹੀਂ ਸਵੇਗਾ। ਪੀੜ ਜਾਂ ਖੁਸ਼ੀ ਦੇ ਮਸਲੇ ਸਿਆਣ ਦੇ ਰਾਹੀਂ ਆਉਣੇ ਚਾਹੀਦੇ ਨੇ, ਤੇ ਜਿਵੇਂ ਇੱਕ ਚੌਕੀਦਾਰ ਆਪਣੀ ਥਾਂ ਛੱਡ ਦਿੰਦਾ ਏ, ਅਸੀਂ ਅੰਦਰ ਵੜਨ ਵਾਲੇ ਅਕੀਦੇ ਨੂੰ ਮੰਨ ਲੈਂਦੇ ਹਾਂ, ਇਸ ਗੱਲ ਨੂੰ ਭੁੱਲਦਿਆਂ ਹੋਏ ਭਈ ਇਲਾਹੀ ਮਦਦ ਦੇ ਰਾਹੀਂ ਅਸੀਂ ਇਸ ਦਖਲ ਨੂੰ ਰੋਕ ਸਕਦੇ ਹਾਂ। ਬਦਨ ਆਪ ਕੰਮ ਕਰਨ ਵਾਲਾ ਵਿਖਾਲੀ ਦਿੰਦਾ ਏ, ਬਸ ਇਸ ਲਈ
ਕਿਉਂ ਜੇ ਮਾਦੀ ਫਹਿਮ ਆਪਣੇ ਆਪ ਤੋਂ, ਆਪਣੇ ਸਾਰੇ ਕੰਮਾਂ ਤੋਂ, ਉਹਨਾਂ ਦੇ ਨਤੀਜਿਆਂ ਤੋਂ ਬੇਖਬਰ ਹੁੰਦਾ ਏ, ਇਸ ਗੱਲ ਤੋਂ ਬੇਖਬਰ ਹੁੰਦਾ ਏ ਭਈ ਸਾਰੇ ਭੈੜੇ ਅਸਰਾਂ ਦੀ ਪੁਰਕਸ਼ਿਸ਼ ਲੁਕੀ ਹੋਈ ਤੇ ਦਿਲਚਸਪ ਵਜ੍ਹਾ ਨਾਮ ਨਿਹਾਦ ਮਾਦੀ ਸਿਆਣ ਦਾ ਕਾਨੂੰਨ ਏ, ਨਾ ਭਈ ਮਾਦੇ ਦਾ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਇਨਸਾਨ ਕਦੀ ਬਿਮਾਰ ਨਹੀਂ ਹੁੰਦਾ, ਕਿਉਂ ਜੇ ਸਿਆਣ ਕਦੀ ਬਿਮਾਰ ਨਹੀਂ ਹੁੰਦੀ ਤੇ ਨਾ ਹੀ ਮਾਦਾ। ਇਨਸਾਨ ਪਾਪ, ਬਿਮਾਰੀ ਤੇ ਮੌਤ ਦੇ ਲਾਇਕ ਨਹੀਂ। ਐ ਬਸ਼ਰ, ਇਹ ਸਿੱਖੋ ਤੇ ਇਨਸਾਨ ਦੇ ਰੂਹਾਨੀ ਮਿਆਰ ਨੂੰ ਸੰਜੀਦਗੀ ਨਾਲ ਲੱਭੋ, ਜਿਹੜਾ ਮਾਦੀ ਖੁਦੀ ਤੋਂ ਪੂਰੀ ਤਰ੍ਹਾਂ ਨਾਵਾਕਫ ਏ। ਐ ਸਾਡੇ ਮਾਦਰ ਪਿਦਰ ਪਿਓ, ਕਾਦਰ ਹਮਾਂਗ, ਸਤਾਇਸ਼ ਦੇ ਕਾਬਲ, ਤੇਰੀ ਬਾਦਸ਼ਾਹੀ ਆ ਗਈ ਏ, ਤੂੰ ਅਜ਼ਲੀ ਏ। ਜਿਵੇਂ ਅਸਮਾਨ ਉੱਤੇ ਹੈ, ਧਰਤੀ ਉੱਤੇ ਵੀ ਸਾਨੂੰ ਇਹ ਜਾਣਨ ਦੇ ਕਾਬਲ ਬਣਾ ਭਈ ਰੱਬ ਕਾਦਰ ਮੁਤਲਕ ਆਲਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।